37,935 ਸਬਸਕ੍ਰਾਈਬਰਾਂ ਦੀ ਇੰਨੀ ਖੁਸ਼ੀ ਨਹੀਂ ਮੈਨੂੰ ਹੋਈ। ਆ ਕੇ ਇੱਕ ਦੂਜੇ ਨਾਲ ਲੜ ਕੇ ਹੁਣ ਬੜੇ ਸੁਲ੍ਹਾ ਦੇ ਨਾਲ ਆਮਣੇ ਸਾਹਮਣੇ ਹੋ ਕੇ ਬਹਿ ਗਏ। ਕੱਲ ਦਾ ਵਾਕਿਆ ਜੀ ਵੀਰੋ, ਠੀਕ ਆ। ਸਿਆਣੇ ਕਹਿੰਦੇ ਤੇ ਸ਼ਰੀਫ ਬੰਦੇ ਨੂੰ ਬਹੁਤਾ ਤੰਗ ਨਹੀਂ ਕਰੀਦਾ ਹੁੰਦਾ। ਆ ਵੇਖੋ ਹੁਣ ਗਿਆ ਜਾਂ ਉੱਧਰ ਨੂੰ ਫਿਰ ਬੋਲਣ ਲੱਗਾ ਸੀਗਾ। ਇਹ ਕੱਲ ਇਹ ਕਿਤੇ ਪਹਿਲੇ ਵੀ ਲੜੇ ਆ, ਇਧਰ ਆ, ਇਹ ਪਹਿਲੇ ਵੀ ਕਿਤੇ ਲੜੇ ਆ ਤੇ ਪਿੱਟ ਬੁੱਲ ਦੇ ਨਾ ਕੰਨ ਦੇ ਉੱਤੇ ਇਨਫੈਕਸ਼ਨ ਸੀ। ਕੱਲ ਮੈਂ ਨਹਾਉਣ ਲੱਗਾ ਤੁਹਾਨੂੰ ਖੱਬੇ ਕੰਨ 'ਚ ਸਿਰ ਲਾਇਆ ਨੇ, ਉਹ ਮੈਂ ਉਦੋਂ ਦੇਖਿਆ ਇਹਨੂੰ, ਮੈਂ ਇੰਜੈਕਸ਼ਨ ਲਾਉਣ ਲੱਗਾ ਵਾ ਤੇ ਇਹਨੇ ਪਰੇ ਨੂੰ ਮੂੰਹ ਕੀਤਾ ਹੋਇਆ ਸੀਗਾ। ਪਿੱਛੋਂ ਇਹ ਦੋਵੇਂ ਭੈਣ ਭਰਾ ਭਾਈ ਇਹਦੇ ਦੁਆਲੇ ਹੋ ਗਏ, ਭੌਂਕੀ ਜਾਣ। ਇੱਥੇ ਸੀਗਾ ਖੜਾ, ਉਹ ਭੌਂਕੀ ਜਾਣ। ਉਹਨੇ ਇੱਥੋਂ ਇੱਦਾਂ ਘੁੰਮ ਕੇ ਨਾ ਉਹਨੇ ਤੇ ਚੱਕ ਪਾ ਲਿਆ। ਪਹਿਲੇ ਇੱਕ ਸਾਈਡ ਜ਼ਖਮੀ ਹੈ ਮੂੰਹ ਦੀ, ਹੁਣ ਦੂਸਰੀ ਸਾਈਡ ਜਿਹੜੀ ਆ, ਆਹ ਵੇਖੋ ਉਹ ਨਜ਼ਰ ਆ ਰਿਹਾ ਜ਼ਖਮ ਲੱਗਾ ਹੈ। ਇਹ ਦੇਖੋ ਦੂਸਰੀ ਸਾਈਡ ਤੋਂ ਉਹਦਾ ਆਹੀ ਕੰਮ ਇਹਨਾਂ ਦਾ ਨਾ, ਇਹੀ ਨਾ ਦੋਵਾਂ ਦੀ ਕਾਰ ਆ, ਦੋਵੇਂ ਇਕੱਠੇ ਹੁੰਦੇ ਆ। ਕੱਲ ਲੜੇ ਆ, ਇਹ ਸ਼ਰਾਰਤ ਕਰਕੇ ਪਿੱਛੇ ਹਟ ਜਾਂਦੀ ਹੈ ਤੇ ਇਹ ਦਲੇਰ ਅੜ ਜਾ, ਇਹ ਦਲੇਰ ਆ ਤੇ ਭੱਜ ਕੇ ਇਹਨਾਂ ਨੂੰ ਅੱਗੋਂ ਸ਼ੁਰੂ ਹੋ ਜਾਂਦਾ ਹੈਗਾ। ਤੇ ਇਸੇ ਵਜ੍ਹਾ ਤੋਂ ਵੇਖ ਲਓ ਇਹਨੇ ਮੂੰਹ ਜ਼ਖਮੀ ਕਰਾ ਲਿਆ ਆਪਣਾ ਜਿਹੜਾ ਹੈਗਾ। ਮਗਰ ਇਹ ਕਿ ਖੁੱਲੇ ਫਿਰਦੇ ਆ ਤੇ ਥੋੜਾ ਫਿਰ ਵੀ ਇਹਦਾ ਅਗਰੈਸ਼ਨ ਘਟ ਗਿਆ ਵਾ। ਪਤਾ ਨਹੀਂ ਜਦੋਂ ਮੇਰੇ ਸਾਹਮਣੇ ਹੁੰਦਾ ਵਾ ਉਦੋਂ ਤੇ ਤੁਹਾਡੇ ਸਾਹਮਣੇ ਵੀਡੀਓ ਤੁਸੀਂ ਦੇਖ ਲਿਆ, ਇਦਾਂ ਹੀ ਕਰਦਾ ਹੈ। ਹਾਂਜੀ ਅਸਲਾਮ ਵਾਲੇਕਮ ਵੀਰੋ, ਕੀ ਹਾਲ ਹੈ? ਠੀਕ ਠਾਕ ਹੋ? ਸਭ ਤੋਂ ਪਹਿਲੇ ਤਾਂ ਤੁਹਾਡਾ ਬਹੁਤ ਸ਼ੁਕਰੀਆ, ਤੁਹਾਡੇ ਪਿਆਰ ਮੁਹੱਬਤ ਦਾ। ਲੋਕਾਂ ਨੇ ਬੜੇ ਸੋਹਣੇ ਕਮੈਂਟ ਕੀਤੇ। ਔਰ ਮੈਂ ਜਦੋਂ ਪਹਿਲਾ ਵਲੌਗ ਅਪਲੋਡ ਕੀਤਾ 2 ਦਿਨ ਪਹਿਲੇ, ਠੀਕ ਆ, ਉਹ ਜਿਮ ਵਾਲਾ ਤੇ ਡੌਗ ਵਾਲਾ ਜਿਹੜੋ ਯਾਰ ਦੇਖ ਲਾ, ਮੈਂ ਤਾਂ ਸ਼ਲਵਾਰ ਕਮੀਜ਼ ਪਾਈ ਸੀ। ਮੈਂ ਆਉਣ ਲੱਗਾ ਟਰੋਜ਼ਰ ਸ਼ਰਟ ਪਾ ਕੇ ਮੈਂ ਕਿਹਾ ਗਿਆ ਨਾ ਸਾਰੇ ਕੱਪੜੇ ਖ਼ਰਾਬ ਕਰ ਦੇਣੇ ਆ। ਤੇ ਇਹ ਕਿ ਉਹ ਵਲੌਗ ਅਪਲੋਡ ਕੀਤਾ, ਮੈਨੂੰ ਨਹੀਂ ਸੀ ਉਮੀਦ ਕਿ ਯਾਰ ਲੋਕ ਐਡਾ ਰਿਸਪੌਂਸ ਦੇਣਗੇ। 37,900 ਤੇ ਕੋਈ 35 ਸਬਸਕ੍ਰਾਈਬਰ ਸੀਗੇ। ਜਦੋਂ ਮੈਂ ਵੀਡੀਓ ਅਪਲੋਡ ਕਰਨ ਤੋਂ ਬਾਅਦ ਵੇਖੀ ਉਹ 34 ਕਿ 33 ਹੋ ਗਿਆ। ਮੈਂ ਕਿਹਾ ਲੱਗਦਾ ਕੋਈ ਨਾ ਕੋਈ ਬਦਜ਼ਨ ਹੋ ਕੇ ਬੰਦਾ ਸਾਡੇ ਕੋਲ ਨਾ ਉਹ ਸਾਨੂੰ ਕਰ ਗਿਆ ਜਿਹੜੇ ਅਨਸਬਸਕ੍ਰਾਈਬ। ਤੇ ਅਗਲਾ ਵਲੌਗ ਅਪਲੋਡ ਕੀਤਾ ਕੱਲ੍ਹ ਵਾਲਾ ਜਿਹੜਾ ਆ, ਮਾਸ਼ਾਅੱਲਾ ਲੋਕਾਂ ਨੇ ਇੰਨਾ ਅੱਛਾ ਰਿਸਪੌਂਸ ਦਿੱਤਾ, ਇੰਨੇ ਅੱਛੇ ਵੈਲਕਮ ਬੈਕ ਦੇ ਕਮੈਂਟਸ ਆਏ। ਠੀਕ ਆ, ਮਜ਼ਾ ਆ ਗਿਆ, ਦਿਲ ਖੁਸ਼ ਹੋ ਗਿਆ ਤੁਹਾਡੇ ਕਮੈਂਟ ਪੜ੍ਹ ਕੇ। ਤੇ ਦਿਲ ਕਰਦਾ ਕਿ ਅੱਜ ਫਿਰ ਤੁਹਾਡੇ ਵਾਸਤੇ ਇੱਕ ਨਵਾਂ ਵਲੌਗ ਬਣਾਵਾਂ। ਔਰ ਉਸ ਵੀਡੀਓ ਤੋਂ ਕੋਈ 11-12 ਸਬਸਕ੍ਰਾਈਬਰ ਨਵੇਂ ਆਏ। ਤੁਸੀਂ ਯਕੀਨ ਕਰੋ 37,935 ਸਬਸਕ੍ਰਾਈਬਰਾਂ ਦੀ ਇੰਨੀ ਖੁਸ਼ੀ ਨਹੀਂ ਮੈਨੂੰ ਹੋਈ ਕਿ ਜਿਹਨਾਂ ਮੈਨੂੰ ਲੱਗ ਰਿਹਾ ਕਿ ਯਾਰ ਮੈਂ ਚੈਨਲ ਨਵਾਂ ਬਣਾਇਆ ਤੇ ਮੇਰੀ ਇੱਕ ਵੀਡੀਓ ਤੋਂ 11-12 ਨਵਿਆਂ ਬੰਦਿਆਂ ਨੇ ਮੈਨੂੰ ਜਨਾਬ ਸਬਸਕ੍ਰਾਈਬ ਕੀਤਾ। ਤੇ ਮੈਂ ਬਹੁਤ ਸ਼ੁਕਰੀਆ ਅਦਾ ਕਰਦਾ ਉਹਨਾਂ ਬੰਦਿਆਂ ਦਾ ਜਿਨ੍ਹਾਂ ਨੇ ਮੈਨੂੰ ਜਨਾਬ ਉਹ ਮੇਰਾ ਵਲੌਗ ਵੇਖ ਕੇ ਸਬਸਕ੍ਰਾਈਬ ਕੀਤਾ। ਔਰ ਕੁਛ ਐਸੇ ਦੋਸਤ ਜਿਹੜੇ ਕਿ ਬਹੁਤ ਹੀ ਜ਼ਿਆਦਾ ਮੈਨੂੰ ਪੁਰਾਣੀਆਂ ਵੀਡੀਓ ਵੇਖਦੇ ਸੀਗੇ, ਚਲੇ ਗਏ ਸੀ ਕਿਤੇ ਖੱਬੇ ਸੱਜੇ ਹੋ ਗਏ ਸੀਗੇ, ਉਹ ਵੀ ਵਾਪਸ ਆਏ, ਉਹਨਾਂ ਵੀ ਆ ਕੇ ਕਮੈਂਟ ਕੀਤੇ। ਤੇ ਬਹੁਤ ਸ਼ੁਕਰੀਆ ਤੁਹਾਡਾ ਜਨਾਬ। वीडियो स्टार्ट करने तो पहले एक दोस्त के सवाल का जवाब दे दूँ। उन्हें कमेंट किया था कि अरसलान भाई ये जो आप रोडा कहते हैं इसका नाम है, ठीक है, कि अपना एक कोई चीज़ ब्रीड आ देखो तुहानू जिसम तो वाल नज़र नहीं आएंगे, ठीक है, तुहानू जिसम तो वाल नज़र नहीं आएंगे। रोडा गुलटेर एक ब्रीड आ। हुण इन्हां नूं वेख लवो, ओनू वेख लो तो इनू वेख लो, इहदे जिसम तो वाल नज़र आएंगे तुहानू फीमेल दे, ठीक है। यह देसी गुलटरियां ते वलैतियां ते क्रॉस दे विच आ इन्हां दे। और डब भी तो निशान भी नज़र आ रहे हैं, इनकी जिसामत भी दसदी है। इनके तो वाल नज़र आ रहे हैं, देखो, ठीक है। इनके उपर तुहानू नहीं नज़र आएंगे, देखो बरीक चमड़ी है, जिस तरह इन्हूं मशीन मार के छतरा मुनिया हुंदा ना, सेम तुहानू उही चीज़ दा लुक जिहड़ी दिंदी हैगी है। यह मेल टाइगर इन्हां दा नाम आ, टाइगर। तो एस फीमेल का इतना कोई नाम नहीं रखा है। नैक्सट व्लॉग तुसीं इहदा नाम ही दसना, इहदा नाम ही आपां डिसाइड करना। तो अज के व्लॉग दे विच आपां इन्हां दोनों नूं खुल्लियां छड्ड के एक्सपैरीमेंट करना। ये की करदे आ, आ वेखो इहदे विच जिसम ते वाल नहीं हैगे, ठीक है, बिल्कुल प्लेन आ इहदी बॉडी। तुसीं वेख लो जिसम ते बरीक पूछ आ, जिसम ते वाल है ही नहीं, सिर्फ चमड़ी है, ठीक है। तो यह वा रोडा गुलटेर। रोडे नाल मिसाल तां कहंदे कि गंजे लगदे आ, जिस तरह एक बंदा गंजा हुंदा ना, टिंड हुंदी है बंदे दी, या पंजाबी च कह लो लोग खोदे हुंदे सी जिन्हां दे अख मूँह भरवटियां जिसम ते वाल नहीं सी हुंदे, ठीक है। अल्लाह ताला दी देन आ, मैं किसी दा दिल आज़ारी नहीं कर रहा, मगर तुहानूं दस्सण दा समझाउण दी गल इह आ कि जिन्हां दे जिसम ते कुदरती तौर ते वाल नहीं हुंदे, उस तरह इन्हां दे जिसम ते वाल नहीं हुंदे। एक ब्लड लाइन ही अलग हुंदी है। कल नूं इन्हां दे जदों बच्चे आंदे आ, टाइगर किसी फीमेल ते दूसरी दे भी बच्चे दिंदा वा, ते काफ़ी 4-8 बच्चे होए आ ते 4-5 बच्चे रोडे हुंदे आ। हुण यह फीमेल गुलटेर बहुत अच्छी आ, ब्रीड बड़ी अच्छी करदी। मैं तुहानूं अंदर जाके दिखाना, ठीक है। ये मेरे पुराने व्लॉगां च भी तुसीं देखी है, बघियाड़ी बच्चों नूं दुध पिला दिंदी सी, मैं सेल कर दी सी, फिर उहदे कोलों वापस लै ली। हुण वेखो ये आ देसी गुलटेर है, इहदे तुहानूं टाइगर क्रॉस करावांगे, बच्चे भी रोडे देगी, मगर यह है कि सारे बच्चे रोडे नहीं होने, जो इदां इन्हां दा प्योर रोडियां दा ब्लड हैगा आ। हुण यह भी गुलटेर आ फीमेल जिहड़ी हैगी है। इहदे जिसम तुहानूं वाल मालूम हो रहा होने, वीडियो दे विच इहदा नज़र आ रहा होना, लाइव हो सकता इत्थे तुहानूं हो सकता सही नज़र आ रहा हो कि नहीं, पर लाइव तो बंदे नूं बड़ा फर्क नज़र आता। वीडियो च भी उम्मीद है कि तुहानूं नज़र आ ही जाएगा, फर्क आ देख लवो,
ਠੀਕ ਹੈ। ਨਜ਼ਰ ਆ ਰਿਹਾ ਜਿਹਨੇ ਜਿਸਮ ਤੇ ਤੁਹਾਨੂੰ ਵਾਲ ਨਜ਼ਰ ਆ ਰਹੇ ਆ, ਉਹਨੇ ਜਿਸਮ ਤੇ ਨਹੀਂ ਹੈਗਾ। ਇਹ ਫਰਕ ਹੈ, ਇਹ ਵੀ ਗੁਲਟੇਰ ਆ, ਉਹ ਵੀ ਗੁਲਟੇਰ ਆ। ਰੋਡਾ ਨੂੰ ਸਿਰਫ ਤਾਂ ਬੋਲੇ ਨਾ ਜਿਸਮ ਤੇ ਵਾਲ ਹੈ ਨਹੀਂਗਾ, ਉਹਨੂੰ ਡਿਫਰੈਂਸ ਕਰਨ ਵਾਸਤੇ। ਤੇ ਆਮ ਜਿਹੜਾ ਦੇਸੀ ਗੁਲਟੇਰ ਆ, ਇਹ ਉਹ ਫੀਮੇਲ ਹੈਗੀ ਹੈ। ਹੁਣ ਇਹ ਫੀਮੇਲ ਬਲੈਕੀ ਆਪਣੀ ਵਲੈਤੀ ਆ। ਜਿਸਮ ਤੇ ਵੇਖੋ ਤੁਸੀਂ, ਇਹਦੇ ਤੁਹਾਨੂੰ ਵਾਲ ਇਹਨਾਂ ਦੀ ਬਨਿਸਬਤ ਤੇ ਘੱਟ ਹੋਣਗੇ ਤੇ ਇਹਨਾਂ ਨਾਲੋਂ ਥੋੜੇ ਜ਼ਿਆਦਾ ਲੱਗਣਗੇ। ਜਿਸਮ ਮੁਲਾਇਮ ਲੱਗੇਗਾ, ਠੀਕ ਹੈ। ਵਲੈਤੀ ਨੇ ਜਿਹੜੇ ਗੇਮ ਲਾਈਨ ਪਿਟਬੁਲ ਵਿੱਚੋਂ ਬਣੇ, ਜਿੱਦਾਂ ਹੁਣ ਇਹ ਵਲੈਤੀ ਆ, ਇਹਨਾਂ ਜਿਸਮ ਤੇ ਵਾਲ ਹੈਗੇ ਆ ਮਗਰ ਤੁਹਾਨੂੰ ਮਾਲੂਮ ਨਹੀਂ ਹੋਣਗੇ, ਠੀਕ ਹੈ। ਬਰੀਕ ਚਮੜੀ ਜਿਹਨੂੰ ਅਸੀਂ ਕਹਿੰਦੇ ਆ ਨਾ, ਉਹ ਚੀਜ਼ ਹੁੰਦੀ ਹੈ। ਤੇ ਇਹ ਜਿਹੜੀ ਆ ਫਿਰ ਬਹੁਤੀ ਬਰੀਕ ਆ। ਤੇ ਤੁਹਾਨੂੰ ਕਲੋਜ਼ ਕਰਕੇ ਦਿਖਾਣਾ, ਦੇਖੋ ਤੁਹਾਨੂੰ ਜਿਸਮ ਦੇ ਵੱਟ ਨਜ਼ਰ ਆਉਣਗੇ, ਠੀਕ ਹੈ। ਤੇ ਇਸ ਕਰਕੇ ਇਹਨੂੰ ਰੋਡਾ ਗੁਲਟੇਰ ਬੋਲਿਆ ਜਾਂਦਾ। ਸਹੀ ਹੈ ਜੀ। ਉਮੀਦ ਹੈ ਕਿ ਤੁਹਾਨੂੰ ਸਮਝ ਲੱਗ ਗਈ ਹੋਣੀ ਹੈ ਡਿਫਰੈਂਸ ਰੋਡੇ ਦੀ ਤੇ ਦੂਸਰੇ ਦੀ। ਨਾਮ ਇਹਦਾ ਟਾਈਗਰ ਹੈ, ਤੇ ਅੱਜ ਤੋਂ ਬਾਅਦ ਰੋਡਾ ਨਹੀਂ ਭਾਈ ਯੂਜ਼ ਕਰਾਂਗੇ, ਟਾਈਗਰ ਇਹਦੇ ਵਾਸਤੇ ਇਸਤੇਮਾਲ ਕਰਾਂਗੇ। ਤੇ ਹੁਣ ਜਨਾਬ ਮੈਂ ਗੇਟ ਨੂੰ ਲਾ ਲਵਾਂ ਲਾਕ, ਕੁੰਡਾ ਲਾ ਲਵਾਂ, ਤੇ ਫਿਰ ਮੈਂ ਟਾਈਗਰ ਨੂੰ ਛੱਡਣ ਲੱਗਾ। ਤੇ ਟਾਈਗਰ ਨੂੰ ਤੇ ਨਾਲ ਇਹਨੇ ਜਿਹੜੀ ਫੀਮੇਲ ਹੈਗੀ ਆ, ਉਹਦਾ ਆਪਾਂ ਨੈਕਸਟ ਵਲੌਗ ਦੇ ਵਿੱਚ ਇਨਸ਼ਾਅੱਲਾ ਨਾਮ ਡਿਸਾਈਡ ਕਰਾਂਗੇ। ਇਹ ਦੋਵੇਂ ਦੇ ਅੰਦਰ ਆ ਗਏ। ਕੁੰਡੀ ਮੈਂ ਲਾ ਦਿੱਤੀ ਹੈ ਬਾਹਰ ਲੈ ਕੇ। ਉਹ ਦੂਸਰੀ ਜਿਹੜੀ ਫੀਮੇਲ ਉਹ ਬਾਹਰ ਨਿਕਲ ਗਈ ਹੈ। ਹੁਣ ਇਹਨੂੰ ਮੈਂ ਛੱਡਦਾ ਵਾਂ, ਟਾਈਗਰ ਨੂੰ ਨਹੀਂ, ਪਹਿਲੇ ਫੀਮੇਲ ਨੂੰ ਛੱਡਦੇ ਹਾਂ। ਉਹ ਥੋੜਾ ਨਸ ਭੱਜ ਲਵੇ, ਦੇਖਦੇ ਹਾਂ ਕੀ ਕਰਦੇ ਆ। ਬਲਕਿ ਮੋਟਰ ਚੱਲੀ ਜਾ ਰਹੀ ਹੈ, ਪਾਣੀ ਜ਼ਾਇਆ ਹੋ ਰਿਹਾ। ਮੈਂ ਪਹਿਲੇ ਮੋਟਰ ਬੰਦ ਕਰ ਲਵਾਂ, ਫਿਰ ਇਹਨੂੰ ਮੈਂ ਛੱਡਦਾ ਹਾਂ। ਨਿਕਲ ਬਾਹਰ, ਚੱਲ 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 ਚੱਲ। ਉਹਨਾਂ ਦਾ ਖਾਣਾ ਅੰਦਰ ਪਿਆ ਵਾ, ਤੇ ਇਹਨਾਂ ਨੂੰ ਇਹ ਹੈ ਕਿ ਸਾਨੂੰ ਪਹਿਲੇ ਖਾਣਾ ਪਾ ਲਵੇ। ਵੀਡੀਓ ਆਪਣੀ ਬਾਅਦ 'ਚ ਬਣਾ ਲੈ, ਖਾਣਾ ਵੀ ਪਾਵਾਂਗਾ, ਵੀਡੀਓ ਵੀ ਬਣਾਵਾਂਗਾ। ਬਾਹਰ ਆ ਜਾ, ਤੂੰ ਤੇ ਪਹਿਲੇ ਹੀ ਬਾਹਰ ਆ, ਤੂੰ ਵੀ ਬਾਹਰ ਆ ਜਾ। ਆ ਜਾ ਓਏ ਪੁਸ਼ਪਾ, ਆ ਜਾ ਆ ਜਾ ਬਾਹਰ ਆ ਜਾ। ਓਏ ਆ ਜਾ ਇੱਧਰ ਯਾਰ, ਜਲਦੀ ਆ ਇੱਧਰ। ਚੱਲ ਚੱਲ ਪਿੱਛੇ ਚੱਲ। ਹੁਣ ਨਾ ਦਰਵਾਜ਼ਾ ਲਾ ਦੇਵਾਂ, ਕਿਉਂਕਿ ਇਹਨਾਂ ਦੀ ਨਾ ਨਿਗਾਹ ਜਿਹੜੀ ਹੈ ਨਾ ਇਸੇ ਕੰਮ ਦੇ ਵਿੱਚ ਆ ਕਿ ਜਿਹੜੀ ਘੜੇ ਸਾਨੂੰ ਨਾ ਇਹ ਰੋਟੀ ਭਾਵੇ। ਰੋਟੀ ਪਾ ਦਿੱਤੀ ਨਾ ਇਹਨਾਂ ਨੂੰ, ਤੇ ਇਹਨਾਂ ਨੇ ਫਿਰ ਖੇਡਣਾ ਨਹੀਂ ਹੈਗਾ, ਇਹਨਾਂ ਨੇ ਲੜਨ ਦੇ ਚੱਕਰਾਂ 'ਚ ਹੋਣਾ ਵਾ। ਤੇ ਮੈਂ ਕਿਹਾ ਇੱਕ ਵਾਰੀ ਜ਼ਰਾ ਇਹਨਾਂ ਨੂੰ ਪਾਣੀ ਸ਼ਾਣੀ ਪਹਿਲੇ ਪਾ ਲਿਆ ਆ, ਠੀਕ ਹੈ। ਪਿਟਬੁਲ ਨੂੰ ਵੀ ਪਾਣੀ ਪਾਤਾ ਆ, ਤੇ ਇਹਨਾਂ ਦੇ ਆ ਦੇਖੋ ਅੰਦਰ ਵੀ ਪਾਣੀ ਸ਼ਾਣੀ ਛਿੜਕ ਦਿੱਤਾ ਆ। ਝੱਟ ਇਹਨਾਂ ਨੂੰ ਛੱਡਦਾ ਆ। ਕੋਲੇ ਇਹਨਾਂ ਦੇ ਧੋ ਲਏ ਆ, ਉਹ ਮੈਂ ਪਾਣੀ ਨੂੰ ਇਹਨਾਂ 'ਚ ਪਾ ਦਿੱਤਾ ਆ। ਕਾਫੀ ਕੰਮ ਹੈ, ਵੀਡੀਓ ਤੋਂ ਪਹਿਲੇ ਹੀ ਨਿਬੇੜ ਲਿਆ ਸੀਗਾ। ਤੇ ਮੈਂ ਕਿਹਾ ਟਾਈਮੋ ਟਾਈਮ ਨਿਬੇੜੀਏ। ਤਾਂ ਅੱਜ ਦਾ ਵਲੌਗ ਐਡਾ ਲੰਮਾ ਨਹੀਂ ਕਰਨਾ, ਕੋਈ 10-12 ਮਿੰਟ ਦਾ ਵਲੌਗ ਐਂਡ ਕਰ ਦੇਣਾ ਹੈ। ਤੇ ਬਿਸਮਿਲ੍ਲਾ ਪੜ੍ਹ ਕੇ ਇਹਨੂੰ ਛੱਡੀਏ। ਪਹਿਲੇ ਲੜੀ ਨਾ ਕਿਸੇ ਨਾਲ, ਮੈਂ ਤੁਹਾਨੂੰ ਦੱਸਦਾ। ਮੈਨੂੰ ਸੋਟੀ ਲੱਭ ਲੈਣ ਦੇ ਕੋਈ ਜ਼ਰਾ, ਕਿਉਂਕਿ ਸੋਟੀ ਹੱਥ ਹੋਵੇ ਨਾ, ਤੇ ਜੇ ਲੜ ਵੀ ਪੈਣ ਨਾ, ਫਿਰ ਐਟਲੀਸਟ ਛਡਾਉਣੇ ਸੌਖੇ ਹੋ ਜਾਂਦੇ। ਔਰ ਮਜ਼ੇਦਾਰੀ ਦੀ ਗੱਲ ਦੱਸਾਂ, ਇਹ ਜਦੋਂ ਦੀ ਲਈ ਹੈ ਇਹਨੂੰ ਹੁਣ ਸੰਗਲ ਪਾਇਆ ਜੇ, ਠੀਕ ਹੈ। ਇਹਨੂੰ ਸੰਗਲ ਨਹੀਂ ਸੀ ਪਹਿਲੇ ਪਾਇਆ, ਇਹਨੂੰ ਰੱਸੀ ਪਾਈ ਸੀ। ਕਿ ਕੱਲ੍ਹ ਮੈਂ ਦੇਖਿਆ ਕਿ ਯਾਰ ਸੰਗਲ ਵੀ ਇੰਨੇ ਫਾਲਤੂ ਆ, ਤੇ ਫਿਰ ਵੀ ਮੈਂ ਫੀਮੇਲ ਨੂੰ ਜਿਹੜਾ ਆ ਰੱਸੀ ਪਾ ਕੇ ਬੰਨ੍ਹਿਆ ਆ। ਫੀਮੇਲ ਨੂੰ ਮੈਂ ਪਹਿਲੇ ਛੱਡਣ ਦਾ ਮਕਸਦ ਇਹ ਆ ਕਿ ਇਹ ਨਾ ਲੜਨਗੇ ਨਹੀਂ, ਯਾਨੀ ਮੇਲ ਦਾ ਵੈਰੀ ਹੁੰਦਾ ਆ, ਤੇ ਜੁਗ ਨੂੰ ਨਾ ਕਿਤੇ ਲੜ ਪਵੇ। ਬਾਕੀ ਫੀਮੇਲ ਜਿਹੜੀ ਉਹ ਤਾਂ ਫਿਰ ਜੁਗ ਨੂੰ ਕੋ ਜਾ ਕੇ ਆਸ਼ਕੀ ਮਸ਼ੂਕੀ ਕਰੇਗੀ, ਉਹ ਤਾਂ ਨਹੀਂ ਲੜਨ ਲੱਗੀ। ਉਹ ਦੇਖੋ ਉਹਨੂੰ ਬੇਚੈਨੀ ਲੱਗੀ ਮੈਨੂੰ ਬਾਹਰ ਲਿਆ, ਕਿਉਂਕਿ ਇਹਨੂੰ ਮੈਂ ਕੱਲ੍ਹ ਬਾਹਰ ਲੈ ਕੇ ਗਿਆ ਸੀ ਨਾ, ਇਹ ਬਾਹਰ ਪਿਸ਼ਾਬ ਕਰਕੇ ਆਈ ਸੀਗੀ। ਤੇ ਐਡਾ ਰਿਸਕ ਵੀ ਨਹੀਂ ਲੈਣਾ, ਐਡੇ ਵੀ ਸ਼ੌਕੇ ਨਹੀਂ ਹੋਣਾ ਕਿ ਇਹਨੂੰ ਛੱਡ ਦਈਏ ਤੇ ਇਹ ਤੁਰਰਾਟੀ ਹੋ ਜਾਵੇ। ਮੁੜ ਕੇ ਇੰਨੇ ਜਾਨਵਰ ਖੁੱਲੇ ਆ, ਕੱਲਾ ਵਾ, ਤੇ ਇਕੱਲੇ ਵਾਸਤੇ ਸੰਭਾਲਣੇ ਬੜੇ ਮੁਸ਼ਕਿਲ ਹੋ ਜਾਣੇ। ਇਹਨੇ ਹੁਣ ਕਰਨਾ ਪਿਸ਼ਾਬ, ਜਿੱਦਾਂ ਇਹਨਾਂ ਨੇ ਸਟੈਂਡ ਸਟੂੰਡ ਲਾਇਆ ਨਾ ਇੱਥੇ, ਮੈਂ ਅੰਦਰ ਇਹ ਸਾਫ਼ ਕਰ ਲਾਂ, ਅੰਦਰ ਉਹ ਕਰ ਲਏਗੀ, ਠੀਕ ਹੈ। ਤੁਸੀਂ ਜੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ। ਕੁਛ YouTube ਨੇ ਨਾ ਮੈਂ ਦੇਖਿਆ ਕਿ ਉਹ ਸਾਰਾ ਥੀਮ ਹੀ ਬਦਲ ਕੇ ਰੱਖ ਦਿੱਤਾ ਹੈ ਵੀਡੀਓ ਦਾ। ਲਾਈਕ ਸ਼ਾਇਕ ਕਮੈਂਟ ਸ਼ਮੈਂਟ ਵਾਲਾ ਜਿਹੜਾ ਥੀਮ ਸ਼ੇਮ ਹੀ ਬਦਲ ਦਿੱਤਾ, ਕਿ ਉਹ ਨਵੇਂ ਬੰਦੇ ਨੂੰ ਮੇਰਾ ਸਮਝ ਨਹੀਂ ਲੱਗ ਜਾਣੀ। ਮੈਨੂੰ ਆਪ ਨਹੀਂ ਸਮਝ ਲੱਗੀ ਕਿ ਵੀਡੀਓ ਅਪਲੋਡ ਕਰਨ ਦਾ ਤਰੀਕਾਕਾਰ ਵੀ ਇਹਨਾਂ ਨੇ ਕਾਫੀ ਬਦਲ ਦਿੱਤਾ ਹੈਗਾ। ਚਲੋ ਫਿਰ ਵੀ ਤੁਸੀਂ ਜਨਾਬ ਕਮੈਂਟ ਕਰ ਦਿਓ, ਜਿਹੜੇ ਬੰਦੇ ਪੜ੍ਹੇ ਨਹੀਂ ਹੈਗੇ ਤੁਸੀਂ ਦਿਲ ਭੇਜ ਕੇ ਜਾਂ ਫੁੱਲ ਭੇਜ ਕੇ ਮੁਹੱਬਤ ਦਾ ਇਜ਼ਹਾਰ ਕਰਿਓ, ਤੇ ਲਾਈਕ ਕਰ ਦਿਆ ਕਰੋ ਵੀਡੀਓ ਨੂੰ, ਠੀਕ ਆ। ਚਾਹੇ ਵੇਖ ਕੇ ਕਰਿਆ ਕਰੋ, ਚਾਹੇ ਪਹਿਲੇ ਕਰ ਦਿਆ ਕਰੋ। ਜਿਹੜੇ ਮੁਹੱਬਤ ਕਰਦੇ ਆ ਉਹ ਨੋਟੀਫਿਕੇਸ਼ਨ ਔਨ ਹੁੰਦਿਆਂ ਸਾਰ ਹੀ ਪਹਿਲੇ ਲਾਈਕ ਕਰਦੇ ਆ। ਤੁਸੀਂ ਜਦੋਂ ਵੀਡੀਓ ਨੂੰ ਲਾਈਕ ਕਰਨਾ ਨਾ, ਜਿੰਨੇ ਲਾਈਕ ਜ਼ਿਆਦਾ ਵਧਣੇ ਉਹਦੀ ਰੀਚ ਉਨੀ ਵਧਣੀ ਹੈ। YouTube ਨੂੰ ਲੱਗਣਾ ਕਿ ਯਾਰ ਵੀਡੀਓ 'ਚ ਕੁਛ ਹੈਗਾ ਜਿਹੜੀ ਆਵਾਮ ਨੂੰ ਪਸੰਦ ਕਰ ਰਹੀ ਹੈ, ਫਿਰ ਉਨੇ ਹੀ ਜ਼ਿਆਦਾ ਲੋਕਾਂ ਤੱਕ ਰਿਕਮੈਂਡ ਕਰਦੀ ਆ। ਮੇਰਾ ਅੰਦਾਜ਼ਾ ਗਲਤ ਨਹੀਂ ਨਾ ਹੈਗਾ। ਇਹਦੀ ਘੁੰਮਣੀ ਗੇਟ ਤੋਂ ਇੱਧਰ ਉੱਧਰ ਦੱਸਦੀ ਸੀਗੀ ਕਿ ਇਹਨੇ ਰੋਡੀ ਨੇ ਪਿਸ਼ਾਬ ਕਰਨਾ ਆ। ਇਹਦਾ ਨਾਮ ਰੱਖਾਂਗੇ, ਫਿਰ ਅੱਗੇ ਤੋਂ ਆਪਾਂ ਇਹਨੂੰ ਨਾਂ ਲੈ ਕੇ ਬੁਲਾਇਆ ਕਰਾਂਗੇ, ਠੀਕ ਹੈ। ਤੇ ਮੈਨੂੰ ਨਾ ਇੱਕ ਸੁਜੈਸ਼ਨ ਦਿਓ, ਇਹਨੂੰ ਵੇਖ ਕੇ ਹੁਣ ਮੈਨੂੰ ਯਾਦ ਆਇਆ, ਆਪਣੇ ਕੋਲ ਇੱਕ ਬਿਜਲੀ ਹੁੰਦੀ ਸੀਗੀ ਸਟੈਲਾ ਦੀ ਬੱਚੀ, ਸੇਮ ਉੱਦਾਂ ਦੀ ਸੀਗੀ, ਬਰੀਕ ਪੂਛ, ਵਾਈਟ ਰੰਗ, ਬਲੈਕ ਤੇ ਪਿੰਕ ਨੋਜ਼ ਸੀਗਾ। ਆਇਆ ਦਾ ਨਾ ਬਿਜਲੀ ਰੱਖਦੀ ਹੈ ਕਿ ਨਹੀਂ ਰੱਖਣਾ ਹੈਗਾ, ਇਹ ਕਮੈਂਟ ਕਰਕੇ ਦੱਸਿਓ ਜ਼ਰਾ। ਲੋ ਜੀ ਵੀਰੋ, ਇਹਨਾਂ ਦੇ ਨਾਲ ਤੇ ਇਹਦੀ ਹੋ ਗਈ ਜੇ ਸੁਲ੍ਹਾ, ਠੀਕ ਹੈ। ਕਿਉਂਕਿ ਫੀਮੇਲ ਵੈਸੇ ਜਿਹੜੀ ਹੈ ਨਾ ਬੜੀ ਸ਼ਰੀਫ ਆ, ਤੇ ਬਿਲਾ ਵਜ੍ਹਾ ਇਹ ਕਿਸੇ ਨਾਲ ਪੰਗਾ ਨਹੀਂ ਲੈਂਦੀ ਸਵਾਏ ਖਾਣ ਤੋਂ। ਤੇ ਜਦੋਂ ਖਾਣਾ ਪਾਵਾਂਗੇ ਤਾਂ ਲੈਦਾ ਕਰਕੇ ਛੱਡਾਂਗੇ। ਤੇ ਹੁਣ ਵਾਰੀ ਆ ਗਈ ਆ ਟਾਈਗਰ ਦੀ। ਤੇ ਟਾਈਗਰ ਨੂੰ ਛੱਡਣ ਤੋਂ ਪਹਿਲੇ ਜ਼ਰਾ ਨਾ ਜੁਗਨੂ ਦਾ ਕੋਈ ਜੁਗਾੜ ਲਾਉਣਾ ਪੈਣਾ ਹੈ। ਸਮਝੋ ਬਾਹਰ ਆਈਆਂ, ਜੁਗਨੂ ਨੂੰ ਟੈਟ ਕਰ ਦੇਵਾਂ, ਮੈਂ ਨਾ ਹੀ ਛੱਡਾਂ ਉਹਨੂੰ, ਮੇਰਾ ਦਿਲ ਤੇ ਨਾ ਹੀ ਛੱਡਾਂ। ਕਿਉਂਕਿ ਇਹ ਨਿੱਕਾ ਜਿਹੜਾ ਨਾ, ਇਹਨੇ ਭੱਜ ਗਿਆ ਜਦੋਂ ਇਹਦੇ ਨਾਲ ਕਰਨਾ ਨਾ ਗੁੱਸਾ, ਤੇ ਉਹ ਜੁਗਨੂ ਨੇ ਲੜ ਪੈਣਾ ਇਹਦੇ ਨਾਲ। ਫਿਰ ਤੇ ਉਹ ਮੇਰੇ ਲਈ ਬੜੀ ਫਿਰ ਮੁਸੀਬਤ ਹੋ ਜਾਣੀ ਹੈ ਇਹਨਾਂ ਨੂੰ ਛਡਾਉਣਾ, ਠੀਕ ਹੈ। ਕਿਉਂਕਿ ਤੁਹਾਨੂੰ ਪਤਾ ਇਕੱਲੇ ਬੰਦੇ ਲਈ ਇੰਨੇ ਜਾਨਵਰ, ਹੁਣ ਇੱਕ ਇਹ ਹੋ ਗਿਆ, ਇੱਕ ਟਾਈਗਰ ਹੋ ਗਿਆ, ਇਹ ਖੁੱਲੀ ਹੈ 3 ਤੇ ਇੱਕ ਤੇ ਬਾਹਰ ਚੱਲ ਗਈ। ਇਹਨਾਂ ਲਗਭਗ ਲਾ ਲਓ ਕਿ 4-5 ਜਾਨਵਰ ਐਟ ਅ ਟਾਈਮ ਜੇ ਲੜ ਪੈਣ ਤੇ ਉਹ ਛਡਾਉਂਦਿਆਂ ਤੁਸੀਂ ਛਡਾ ਤਾਂ ਲਓਗੇ,
ਕੁੱਟ ਮਾਰ ਕੇ ਫਿਰ ਨੁਕਸਾਨ ਕਰਨਾ ਫਾਇਦਾ ਕੋਈ ਨਹੀਂ, ਆਪਣੇ ਬਾਦੂ ਬੂਦੂ ਜ਼ਖਮੀ ਕਰਾ ਦੇਣਗੇ। ਤੇ ਬਿਹਤਰ ਮੈਂ ਕਹਿੰਦਾ ਉਹਨੂੰ ਨਾ ਛੱਡਾਂ ਹਜੇ, ਇੱਕ ਦਿਨ ਇਹਨੂੰ ਟਰਾਈ ਕਰਦੇ ਹਾਂ ਅੱਜ ਛੱਡ ਕੇ, ਖੁੱਲੀ ਫਿਰਦੀ ਰਵੇ, ਖਾਣਾ ਛਾਣਾ ਪਾਉਂਦੇ ਹਾਂ ਫਾਸਲੇ ਤੇ ਰੱਖ ਕੇ, ਥੋੜ੍ਹਾ ਜਿਹਾ 1-2 ਦਿਨ ਇਹਨਾਂ 'ਤੇ ਮਿਹਨਤ ਕਰਕੇ। ਦੇਖਿਆ ਨਾ ਜਿੱਦਾਂ ਜੁਗਨੂ ਇਹਦੇ ਵੱਲ ਜਾ ਰਿਹਾ ਨਾ, ਜਾਂ ਜੁਗਨੂ ਨੇ ਇਹਦੇ ਵੱਲ ਹੋਣਾ ਵਾ ਤੇ ਉਹ ਟਾਈਗਰ ਨੇ ਫੌਰੀ ਜਿਹੜਾ ਵਾ ਇਹਦੇ ਵੱਲ ਆਉਣਾ ਵਾ ਤੇ ਇਹਨਾਂ ਨੇ ਉਹਨੂੰ ਪੈ ਜਾਣਾ, ਜਾਂ ਇਹਨਾਂ ਨੇ ਪੈਣਾ ਵਾ ਤੇ ਇਹਨਾਂ ਲੜ ਪੈਣਾ, ਕਿਉਂਕਿ ਸਾਡੇ ਬੱਚੇ ਆ ਜੁਗਨੂ ਦੇ ਨਾਲ ਰਹਿ ਕੇ ਜਵਾਨ ਹੋਏ ਆ। ਜੁਗਨੂ ਮੈਂ ਤੇਰੇ ਤੋਂ ਕੱਲ੍ਹ ਵੀ ਟੱਪ ਦੂਰ ਕੀਤਾ ਸੀਗਾ, ਤੂੰ ਫਿਰ ਵੀ ਨਹੀਂ ਹਟਦਾ ਇਹਨੂੰ ਮੋਤਣ ਤੋਂ, ਹੈਂ ਕੋਈ ਹਾਲ ਨਹੀਂ ਤੇਰਾ ਵਾਲਾ। ਉਹ ਜੁਗਨੂ ਦੇ ਕੰਨਾਂ ਦੇਖਿਆ ਜ਼ਖਮ ਜਿਹੇ ਹੋਏ ਉੱਪਰ ਨਜ਼ਰ ਆ ਰਿਹਾ ਜੀ, ਇਹ ਤੇ ਚਿੱਚੜ ਲੱਗੇ ਸੀਗੇ, ਹੁਣ ਤੇ ਮੱਖੀ ਬਹਿੰਦੀ ਉਹਨੂੰ ਤੰਗ ਕਰਦੀ ਹੈ, ਚਿੱਚੜ ਮਰ ਗਿਆ ਇਹਨੇ ਤੇ ਮੱਖੀ ਬਹਿੰਦੀ ਤੰਗ ਕਰਦੀ ਹੈ ਤੇ ਫਿਰ ਡਰਦਾ ਹੈ ਜਾ ਕੇ ਨਾ ਮੱਖੀ ਤੇ ਬਚਾਓ ਤਾਂ ਖੁੱਡੇ 'ਚ ਵੜ ਕੇ ਬਹਿ ਜਾਂਦਾ। ਮੈਂ ਹੁਣ ਇਹਨਾਂ ਨੂੰ ਖਾਣਾ ਪਾ ਲਵਾਂ, ਠੀਕ ਆ, ਫਿਰ ਥੋੜ੍ਹਾ ਜਿਹਾ ਇਹਨੂੰ ਐਡਜਸਟ ਕਰਦੇ ਹਾਂ ਤੇ ਕੱਲ੍ਹ ਦੇ ਵਲੋਗ ਦੇ ਵਿੱਚ ਵੇਖਾਂਗੇ ਉਹਨੂੰ ਛੱਡ ਕੇ ਜਾਂ ਫਿਰ ਉਹਨੂੰ ਇਕੱਲਾ ਜਾਂ ਕਿਸੇ ਨੂੰ ਬੁਲਾ ਕੇ ਛੱਡ ਕੇ ਫਿਰ ਰਿਸਕ ਲਵਾਂਗੇ। ਉਸ ਤੋਂ ਇਲਾਵਾ ਮੇਰਾ ਦਿਲ ਨਹੀਂ ਮੰਨ ਰਿਹਾ ਕਿ ਮੈਂ ਜਜ਼ਬਾਤੀ ਹੋ ਕੇ ਮੈਂ ਉਹਨੂੰ ਛੱਡ ਬੈਠਾਂ ਤੇ ਮੁੜ ਕੇ ਇਹ ਨਾ ਹੋਵੇ ਵੀਡੀਓ ਦੇ ਚੱਕਰਾਂ ਦੇ ਵਿੱਚ ਲੜਾਈ ਹੋ ਜਾਵੇ ਤੇ ਨਵਾਂ ਹੀ ਨੁਕਸਾਨ ਹੋ ਜਾਵੇ, ਕਿਉਂਕਿ ਦੋਵੇਂ ਜਾਨਵਰ ਆਪਣੇ ਬੜੇ ਨਿਆਬ ਤੇ ਕੀਮਤੀ ਆ। ਲੜਦਿਆਂ ਕਰਦਿਆਂ ਆਖਰੀ ਇਹਨਾਂ ਦੇ ਕੰਨ 'ਤੇ ਸੱਟ ਲੱਗ ਗਈ ਜਾਂ ਕੰਨ ਟੁੱਟ ਗਿਆ ਤੇ ਇਹ ਜਿਹੜੀ ਸ਼ੋਅ ਆ ਨਾ ਇਹਦੀ, ਆਹ ਦੇਖੋ ਠੀਕ ਆ, ਇਹ ਜਿਹੜੀ ਸ਼ੋਅ ਆ ਇਹ ਸਾਰੀ ਖਤਮ ਹੋ ਜਾਣੀ ਆ। ਤੇ ਬਿਹਤਰ ਇਹੀ ਨਹੀਂਗਾ ਕਿ ਆਪਾਂ ਇਹ 'ਤੇ ਨਾ ਹੀ ਰਿਸਕ ਲਈਏ। ਫਿਰ ਇਹਨਾਂ ਤੋਂ ਤੰਗ ਆ ਕੇ ਵੇਖੋ ਮੈਂ ਆਪਣਾ ਬੈਗ ਕਿੱਥੇ ਰੱਖਿਆ ਸੀ, ਫੋਨ ਦਾ ਕਵਰ ਲਾਇਆ ਤਾਂ ਕਿ ਵਾਲੀਅਮ ਨਹੀਂ ਸਹੀ ਜਾਂਦਾ। ਮੈਂ ਕਿਹਾ ਹੁਣ ਮਾਈਕ ਲੈ ਕੇ ਆਵਾਂਗੇ ਤੇ ਮਾਈਕ ਦੇ ਨਾਲ ਵੀਡੀਓ ਬਣਾਇਆ ਕਰਾਂਗਾ। ਕਵਰ ਦੇ ਵਿੱਚ ਆਵਾਜ਼ ਵੀ ਜਿਹੜੀ ਆ ਉਹ ਥੋੜ੍ਹੀ ਰਹਿ ਜਾਂਦੀ ਹੈ। ਕਾਲ ਆ ਰਹੀ ਸੀਗੀ, ਦੇਖ ਲਵਾਂ, ਮੈਂ ਕਿਹਾ ਫੋਨ ਕਹਿੰਦਾ ਆਇਆ ਆ। ਤੁਸੀਂ ਮੇਰਾ ਤਰੀਕਾ ਦੇਖੋ, ਇੱਕ ਨੂੰ ਬੈਂਚ 'ਤੇ ਰੱਖੀ ਕਿਉਂਕਿ ਸਭ ਤੋਂ ਜ਼ਿਆਦਾ ਇਹ ਲੜਦਾ ਜਦੋਂ ਇਹ ਪੰਗੇ ਲੈਂਦਾ ਸਭ ਤੋਂ ਜ਼ਿਆਦਾ। ਇਹਨੂੰ ਮੈਂ ਬੈਂਚ 'ਤੇ ਰੱਖੀ, ਨਾਲੇ ਮੈਂ ਦੂਸਰੀ ਨੂੰ ਥੱਲੇ ਰੱਖ ਦਿੱਤੀ ਰੋਟੀ, ਫਿਰ ਮੈਂ ਚੀਸੀ ਨੂੰ ਪਾਈ, ਚੀਸੀ ਨੂੰ ਪਾਉਣ ਤੋਂ ਬਾਅਦ ਮੈਂ ਰੋਟੀ ਰੱਖੀ। ਹੁਣ ਇੱਕ ਕੋਲਾ ਵਿਹਲਾ ਪਿਆ ਇੱਥੇ, ਇਹਦੇ ਵਿੱਚ ਇੱਕ ਵੱਡਾ ਵੀ ਪਿਆ ਆ, ਇੱਕ ਦੇ ਵਿੱਚ ਮੈਂ ਜੁਗਨੂ ਨੂੰ ਪਾ ਦਿੰਦਾ ਤਾਂ ਕਿ ਜੁਗਨੂ ਦਾ ਰੌਲਾ ਪਾਉਣ ਲੱਗ ਦੇਖਿਆ ਉਹਦੀ ਛੱਡ ਆਪਣੀ ਛੱਡ ਕੇ ਉਹਦੀ ਖਾਣ ਲੱਗ ਪਿਆ। ਇਹਦੀ ਆਦਤ ਤਾਂ ਮੈਂ ਕੱਲ੍ਹ ਵੀਡੀਓ 'ਚ ਵੀ ਦੱਸੀ ਸੀਗੀ ਕਿ ਇਹਨੇ ਇੱਦਾਂ ਤੁਰ ਫਿਰ ਕੇ ਖਾਣਾ ਹੁੰਦਾ, ਜਿਹੜਾ ਬਚੇਗਾ ਉਹ ਫਿਰ ਐਂਡ ਦੇ ਨੂੰ ਬਾਅਦ 'ਚ ਪਾ ਜਾਏਗਾ। ਹੁਣ ਮੈਂ ਪਹਿਲੇ ਜੁਗਨੂ ਨੂੰ ਪਾ ਲਵਾਂ ਜਰਾ, ਕਿਉਂਕਿ ਜੁਗਨੂ ਵੀ ਇੰਤਜ਼ਾਰ ਕਰਦਾ ਖੜਾ, ਦੇਖੋ ਕਹਿੰਦਾ ਕਿਹੜੀ ਘੜੀ ਹੈ ਕਿ ਮੇਰੀ ਵਾਰੀ ਆ ਜਾਵੇ। ਜੁਗਨੂ ਨੂੰ ਮੈਂ ਰੱਖੀ ਖੁੱਡੇ ਦੇ ਅੰਦਰ ਕਰਕੇ ਤਾਂ ਕਿ ਉਧਰ ਨੂੰ ਨਾ ਕੋਈ ਜਾਵੇ ਤੇ ਨਾ ਕਿਸੇ ਦੇ ਨਾਲ ਲੜੇ, ਬਿਹਤਰ ਨਹੀਂ। ਦੇਖੋ ਆਹ ਕੁਲੀਆ ਠੀਕ ਹੈ, ਦਵਾ ਥੋੜ੍ਹੇ ਨਾ ਜਦੋਂ ਲਾਗੇ ਖਾਣ ਲੱਗ ਪਿਆ ਨਾ, ਜਦੋਂ ਖਾਣ ਦੇ ਇਕੱਠੇ ਆਦੀ ਹੋ ਗਏ ਨਾ ਫਿਰ ਖੁੱਲੇ ਵੀ ਹੋਣਗੇ, ਨਹੀਂ ਲੜਨਗੇ। ਔਰ ਸੀਨ ਸੀਗਾ ਜਦੋਂ ਮੈਂ ਉੱਥੇ ਫੋਨ ਸੁਣਦਾ ਖੜਾ ਸੀ ਨਾ, ਤੁਸੀਂ ਯਕੀਨ ਨਹੀਂ ਕਰਨਾ, ਇਹਨੇ ਕੁੱਤੀ ਨੇ ਰੋਡੀ ਨੇ ਜੰਪ ਮਾਰਿਆ, ਦੀਵਾਰ ਤੇ ਟੱਪ ਕੇ ਬਾਹਰ ਜਾਣ ਦੀ ਕੋਸ਼ਿਸ਼ ਕੀਤੀ। ਤੇ ਯਾਨੀ ਇਹ ਆਪਣੀ ਗੈਰ ਮੌਜੂਦਗੀ ਛੱਡ ਕੇ ਜਾਣੇ ਵਾਲੀ ਹੈ ਨਹੀਂ ਗੀ। ਇਹ ਖਾਣਾ ਖਾ ਲਿਆ ਫਿਰ ਤੁਰ ਲਵੇ, ਪਿਸ਼ਾਬ ਸ਼ੂਬ ਕਰ ਲਵੇ, ਇੱਕ ਵਾਰੀ ਨਵਾ ਕੇ ਤੈਨੂੰ ਫਿਰ ਬੰਨ੍ਹ ਦੇਣਾ ਹੈਗਾ। ਇਸ ਯਕੀਨ ਦੀ ਹੈ ਨਹੀਂ ਕਿ ਇਹਨੂੰ ਛੱਡ ਕੇ ਜਾਵਾਂ ਤੇ ਮੁੜ ਕੇ ਵਾਪਸ ਲੱਭ ਜਾਏਗੀ ਨਾ। ਇਹਨੇ ਜੰਪ ਮਾਰਿਆ, ਦੀਵਾਰ 'ਚ ਵੱਜ ਕੇ ਵਾਪਸ ਆਈ ਤੇ ਮੈਂ ਉੱਥੋਂ ਫੋਨ ਸੁਣਨ ਲੱਗਾ ਜਦੋਂ ਤੱਕ ਬਿੱਲੀ ਨੇ ਜੰਪ ਮਾਰਿਆ, ਮਗਰ ਬਿੱਲੀ ਨਹੀਂ ਸੀਗੀ, ਇਹਨੇ ਜੰਪ ਮਾਰਿਆ ਸੀ। ਤੇ ਹੁਣ ਪਿਸ਼ਾਬ ਸ਼ੂਬ ਕਰ ਲਵੇ ਨਾ ਤੇ ਫਿਰ ਇਹਨੂੰ ਜਿਹੜਾ ਆ ਮੈਂ ਆਪਣਾ ਨਾ ਤਾੜ ਕੇ ਜਾਵਾਂਗਾ, ਕਿਉਂਕਿ ਇਸ ਕਾਬਲ ਨਹੀਂ ਹੈਗੀ ਕਿ ਇਹਨੂੰ ਖੁੱਲ੍ਹਾ ਛੱਡਿਆ ਜਾਵੇ, ਇਹਦਾ ਰਿਸਕ ਲਿਆ ਜਾਵੇ। ਹੁਣ ਵਾਰੀ ਆਈ ਨਾ ਪਿਟਬੁਲ ਦੀ ਤੇ ਉਮੀਦ ਬੜੀ ਆ ਕਿ ਜਦੋਂ ਮੈਂ ਪਿਟਬੁਲ ਨੂੰ ਪਾਉਣੀ ਹੈ ਤੇ ਇਹਨਾਂ ਨਾਲ ਲੜਨਾ ਤੇ ਮੈਂ ਇੱਥੇ ਕੋਲ ਖਲੋਣਾ ਇਹਨਾਂ ਦੇ, ਠੀਕ ਆ। ਚਲੋ ਉਧਰ ਆਹ ਰੱਸਾ ਦੇਖ ਲਾ, ਮੈਂ ਇੱਥੇ ਇਸੇ ਕਰਕੇ ਟੰਗਿਆ ਹੋਇਆ ਕੱਲ੍ਹ ਦਾ, ਇਹਨਾਂ ਦਾ ਕਰਕੇ, ਇਹਨਾਂ ਦਾ ਇਲਾਜ ਕਰਨ ਲਈ ਤਾਂ ਕਿ ਇਹ ਪੰਗੇ। ਚਲੋ 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 ਉਧਰ, ਚਲੋ ਚੱਲ ਉਧਰ, ਚੱਲ ਦਵਾ, ਚੱਲ ਦੌੜ ਜਾ ਉਧਰ, ਚੱਲ। ਰੱਸਾ ਮੈਂ ਕੱਲ੍ਹ ਇਸੇ ਕਰਕੇ ਟੰਗਿਆ ਹੋਇਆ ਤਾਂ ਕਿ ਆਪਸ 'ਚ ਨਾ ਲੜਨ ਨਾ। ਫੇਰ ਆ ਗਈ ਵੇਖ ਲਓ ਘੁੰਮ ਫਿਰ ਕੇ। ਉਹ ਇੱਕ ਆਦਤ ਹੁੰਦੀ ਨਾ ਇੱਕ ਦੂਸਰੇ ਦੇ ਨਾਲ ਦੁਸ਼ਮਣੀ ਲੱਗੀ ਹੁੰਦੀ ਹੈ, ਇਹਨਾਂ ਦੀ ਪਿਟਬੁਲ ਦੇ ਨਾਲ ਦੁਸ਼ਮਣੀ ਲੱਗੀ ਹੈ ਕਿਉਂਕਿ ਕੱਲ੍ਹ ਦਾ ਉਹਨੇ ਨੂੰ ਮਾਰਿਆ ਵਾ, ਉਹ ਚੀਜ਼ ਉਹਨਾਂ ਦੀ ਬਰਦਾਸ਼ਤ ਨਹੀਂ ਹੁੰਦੀ। ਸੀਨ ਵੇਖੋ, ਰੋਟੀ ਖਾ ਕੇ ਇੱਕ ਦੂਜੇ ਨਾਲ ਲੜ ਕੇ ਹੁਣ ਬੜੇ ਸੁਲ੍ਹਾ ਦੇ ਨਾਲ ਆਮਣੇ ਸਾਹਮਣੇ ਹੋ ਕੇ ਬਹਿ ਗਈਆਂ। ਚੀਤੀ ਵੀ ਬੈਠੀ ਇੱਧਰ ਆ ਜਿਹੜੀ ਇਹ ਰੋਡੀ, ਇਹ ਵੀ ਦੋਵੇਂ ਆਪਸ 'ਚ ਬਹਿ ਕੇ ਨਾ ਹੁਣ ਸਲਾਹ ਕਰ ਰਹੀਆਂ। ਇਹ ਲੜੀਆਂ ਅੱਗੇ ਰੋਡੀ ਨੇ ਉਹ ਉਹਦੇ ਨੱਕ ਦੇ ਉੱਤੇ ਨਾ ਹਲਕੀ ਜਿਹੀ ਖਰੋਚ ਲਾਈ ਹੈ, ਕਿਉਂਕਿ ਤੁਹਾਨੂੰ ਪਤਾ ਗੁਲਟਰੀਆ ਜਾਨਵਰ ਆ, ਇੱਕ ਦੂਸਰੇ ਨੂੰ ਬਰਦਾਸ਼ਤ ਬੜਾ ਔਖਾ ਕਰਦਾ, ਇਹਨੂੰ ਸਮਝਾਉਣਾ ਹੀ ਪੈਣਾ। ਤੇ ਲਾ ਲਓ ਕਿ ਇਹਨਾਂ ਦੀ ਅਜੇ ਨਾ ਟ੍ਰੇਨਿੰਗ ਹੀ ਚੱਲ ਰਹੀ ਹੈ ਤੇ ਟ੍ਰੇਨਿੰਗ ਦੇ ਵਿੱਚ ਵੇਖੋ ਹੁਣ ਕਾਮਯਾਬ ਇਹਨੂੰ ਮੈਂ ਕਰਕੇ ਛੱਡਾਂਗਾ। ਮੇਰਾ ਪੈਪ ਨਹੀਂ ਲੱਭ ਰਿਹਾ, ਪਤਾ ਨਹੀਂ ਮੈਂ ਕਿੱਥੇ ਰੱਖ ਬੈਠਾ। ਪੈਪ ਲੱਭ ਜੇ ਤਾਂ ਜੁਗਨੂ ਵੀ ਬੜਾ ਸਿੱਧਾ ਹੋ ਜਾਂਦਾ, ਪੈਪ ਦੇਖ ਕੇ ਨਾ ਸਾਰੇ ਜ਼ਮੀਨ ਨਾਲ ਲੱਗ ਜਾਂਦੇ। ਜੁਗਨੂ ਕਹਿੰਦਾ ਮੈਨੂੰ ਛੱਡਦਾ ਰਾ, ਫੇਰ ਦੇਖ ਕੀ ਕਮਾਲ ਕਰਦੇ ਆ। ਤੇ ਮੈਂ ਕਿਹਾ ਨਹੀਂ ਵੀ ਹੌਲੀ ਹੌਲੀ ਸਾਰਿਆਂ ਨੂੰ ਛੱਡਾਂਗੇ, ਠੀਕ ਹੈ, ਕਿਉਂਕਿ ਜਿੰਨਾ ਮਜ਼ਾ ਵੀਡੀਓ ਬਣਾਉਣ ਦਾ ਜਾਨਵਰਾਂ ਨੂੰ ਖੁੱਲ੍ਹੇ ਛੱਡ ਕੇ ਆਉਂਦਾ, ਬੰਨਿਆਂ ਦਾ ਮਜ਼ਾ ਨਹੀਂ ਆਉਂਦਾ। ਖੁੱਲ੍ਹੇ ਇੱਕ ਦੂਸਰੇ ਨਾਲ ਖੇਡਦੇ, ਸ਼ਰਾਰਤ ਕਰਦੇ ਆ, ਗੁੱਸਾ ਕਰਦੇ ਆ, ਤੁਹਾਡੇ ਨਾਲ ਖੇਡਦੇ ਆ, ਉਹ ਸ਼ਾਇਦ ਜ਼ਿਆਦਾ ਮਜ਼ਾ ਆਉਂਦਾ। ਵੇਖੋ ਹੁਣ ਮੇਰੇ ਕੋਲ ਆ ਗਿਆ, ਕਿਉਂਕਿ ਇਹ ਵੀ ਰੋਟੀ ਦੇ ਨਾਲ ਰੋਟੀ ਤੋਂ ਲੜਿਆ ਲੱਗਾ ਸੀਗਾ ਤੇ ਉਹਨੇ ਦਾ ਦੂਸਰਾ ਪਾਸੜਾ ਰਹਿੰਦਾ ਉਹ ਵੀ ਛਿੱਲ ਦਿੱਤਾ ਹੈਗਾ। ਲੋ ਜੀ ਵੀਰੋ, ਅੱਜ ਦੇ ਵਲੌਗ ਦਾ ਕਰਦੇ ਹਾਂ ਇੱਥੇ ਇਖਤਤਾਮ, ਕਿਉਂਕਿ ਖਾਣਾ ਛਾਣਾ ਦਾ ਮੈਨੂੰ ਪਾ ਲਿਆ ਆ, ਪਾਣੀ ਪਾਉਣਾ ਵਾ, ਇੱਕ ਵਾਰੀ ਨਾਲ ਨਵਾਉਣਾ ਵਾ ਤੇ ਫੋਨ ਦੇ ਮੇਰੀ ਬੈਟਰੀ ਵੀ ਰਹਿ ਗਈ ਕੋਈ 6-7%, ਠੀਕ ਹੈ। ਤੇ ਵਲੌਗ ਮੈਂ ਕਿਹਾ ਅੱਜ ਦਾ ਜ਼ਿਆਦਾ ਲੰਮਾ ਵੀ ਨਹੀਂ ਕਰਨਾ, ਮਿਲਾਂਗੇ ਇਨਸ਼ਾਅੱਲਾ ਨੈਕਸਟ ਕੱਲ੍ਹ ਦੇ ਵਲੌਗ ਦੇ ਵਿੱਚ, ਕਿਉਂਕਿ ਇਹਨੂੰ ਮੈਂ ਹੁਣ ਪਹਿਲੇ ਨਵਾ ਲਵਾਂ, ਬਲਕਿ ਬੰਨ ਲਵਾਂ ਪਹਿਲੇ ਤੇ ਉੱਥੇ ਅੰਦਰ ਹੀ ਇਹਨੂੰ ਨਵਾ ਦਿੰਦਾ ਹੈ।
ਤੇ ਦੂਸਰੇ ਜਿਹੜੇ 3 ਆ ਇਹ ਖੁੱਲੇ ਰਹਿਣ। ਜੋੜਾ ਜਿਹੜਾ ਛੋਟਾ ਦਾ ਲਾਲ ਦਾ ਤੇ ਵਾਈਟ ਜਿਹੜੀ ਖੁੱਲੀ ਰਹਿਣ। ਇਹ ਨਾ ਬਾਹਰ ਜਾਂਦੇ ਨਾ ਤੰਗ ਕਰਦੇ ਆ। ਤੇ ਬਾਕੀ ਕੱਲ ਦੇ ਵਲੌਗ ਦੇ ਵਿੱਚ ਫੀਮੇਲ ਨੂੰ ਛੱਡਾਂਗੇ ਸਾਰਿਆਂ ਨੂੰ, ਤਕਰੀਬਨ ਇਹਨੂੰ ਲਾਲ ਨੂੰ ਵੀ ਬੰਨਾਂਗਾ, 2 ਇਹਨੂੰ ਛੱਡਾਂਗੇ, ਸਟੈਲਾ ਖੁੱਲੀ ਹੋਏਗੀ, ਇਹਨੂੰ ਰੋਡੀ ਨੂੰ ਛੱਡਾਂਗੇ ਤੇ ਰੋਡੇ ਨੂੰ ਮੇਲ ਨੂੰ ਜਿਹੜਾ ਆ ਠੀਕ ਹੈ ਟਾਈਗਰ ਜਿਹੜਾ। ਤੇ ਇਹਦਾ ਨਾਂ ਆਪਾਂ ਇੰਸ਼ਾਅੱਲਾ ਨੈਕਸਟ ਵਲੌਗ ਦੇ ਵਿੱਚ ਉਹ ਸੁਜੈਸਟ ਕਰਾਂਗੇ ਕਿ ਇਹਦਾ ਨਾਂ ਕੀ ਰੱਖੀਏ, ਬਿਜਲੀ ਰੱਖ ਲਈਏ ਕਿ ਨਹੀਂ। ਦੁਆਵਾਂ 'ਚ ਯਾਦ ਰੱਖਿਓ, ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ। ਟਿਕਟੋਕ, ਫੇਸਬੁੱਕ ਤੇ YouTube ਪੰਜਾਬੀ ਸ਼ੌਕ ਵਲੌਗਸ ਦੇ ਨਾਂ ਤੇ ਕਿਤੇ ਵੀ ਜਾ ਕੇ ਸਾਡੇ ਪਲੇਟਫਾਰਮ ਤੇ ਵੀਡੀਓ ਵੇਖ ਸਕਦੇ। ਦੁਆਵਾਂ 'ਚ ਯਾਦ ਰੱਖਿਓ, ਮਿਲਾਂਗੇ ਨੈਕਸਟ ਵਲੌਗ 'ਚ। ਆਪਣੇ ਵੀਰ ਸਲਾਮ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।